जनवरी महीना चल रहा, तो जनवरी महीने ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ, ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ, ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ, ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ, ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ, ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ, ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ। ਉਹੀ ਗੱਲ ਸੀਗੀ, ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ, ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ,
ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ। ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ। ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ। ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ। ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਅਤੇ ਇੱਕ ਯਾਦਗਾਰ ਰਹਿੰਦੀ ਆ। ਅਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਆ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਅਤੇ ਪਲੱਸ ਦੇ ਨਾਲ ਲਾਇਬ੍ਰੇਰੀ। ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਅਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕੋਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਅਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਅਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਔਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਛ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਔਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਓਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਅਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ। ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਔਨਲਾਈਨ ਅਵੇਲੇਬਿਲਿਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਅਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ? ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ। ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ, ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਅਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਰੀ ਮਹੀਨੇ ਦੇ ਪਹਿਲੇ ਹਫ਼ਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਰ ਉਹ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਹੈਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ, ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ।
ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ। ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ 'ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ। ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ। ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ। ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਹੈ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ। ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਓਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ। ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ। ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ, ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਰ ਉਹ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ ਅਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਅਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ, ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ।
ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ। ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ 'ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ। ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ। ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ। ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਹੈ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ। ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਓਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ। ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ। ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ ਕਹਿੰਦਾ ਇੱਕ ਤਾਂ ਸਾਡੇ ਤਰਨ ਤਾਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਰ ਉਹ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ, ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ, ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ, ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ, ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਹੈ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ, ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ, ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਰ ਉਹ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਹੀ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਹੀ ਰਹਿ ਗਏ ਸੀਗੇ ਜਿਹੜੇ ਕਿ ਉਦਣ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ, ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ, ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ, ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ, ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਆ ਜਿਹੜੀ ਉਹ ਬਣਾਈ ਜਾ ਰਹੀ ਆ, ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ, ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਆ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ, ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ, ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ, ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ, ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ, ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਆ ਜਿਹੜੀ ਉਹ ਬਣਾਈ ਜਾ ਰਹੀ ਆ, ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ, ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਹੈ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ, ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ, ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ, ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਹੀ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਹੀ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ, ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ, ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ 'ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ, ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਆ ਜਿਹੜੀ ਉਹ ਬਣਾਈ ਜਾ ਰਹੀ ਆ, ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ, ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਹੈ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ, ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ, ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਿਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਅਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਅਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਅਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਅਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਅਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਅਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਅਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਅਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਅਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ, ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ, ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ 'ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ, ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਆ ਜਿਹੜੀ ਉਹ ਬਣਾਈ ਜਾ ਰਹੀ ਆ, ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ, ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਤੇ ਇੱਕ ਯਾਦਗਾਰ ਰਹਿੰਦੀ ਆ। ਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਆ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਤੇ ਪਲੱਸ ਦੇ ਨਾਲ ਲਾਇਬ੍ਰੇਰੀ, ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਆਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ, ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਆਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ, ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਆਨਲਾਈਨ ਅਵੇਲੇਬਿਲਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਵਰੀ ਮਹੀਨੇ ਦੇ ਪਹਿਲੇ ਹਫਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ, ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ, ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ, ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ, ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ, ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ, ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ, ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ, ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ, ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਗਾ।
ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ। ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ। ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ। ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ। ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਅਤੇ ਇੱਕ ਯਾਦਗਾਰ ਰਹਿੰਦੀ ਆ। ਅਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਆ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਅਤੇ ਪਲੱਸ ਦੇ ਨਾਲ ਲਾਇਬ੍ਰੇਰੀ। ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਅਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਅਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਅਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਔਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਛ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਔਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਉਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਅਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ। ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਔਨਲਾਈਨ ਅਵੇਲੇਬਿਲਿਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਅਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ। ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ 'ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਅਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਰੀ ਮਹੀਨੇ ਦੇ ਪਹਿਲੇ ਹਫ਼ਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਝ ਵਾਪਰਿਆ ਸੀਗਾ ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਦਾ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ ਜੋ ਅੱਜ ਪੂਰਾ ਕੀਤਾ ਹੈਗਾ, ਉਹੀ ਗੱਲ ਸੀਗੀ। ਉਹੀ ਮੁੜ ਕੇ ਸਮੇਂ ਨੇ ਨਤਾਰਾ ਕਰਤਾ ਤੇ ਉਹੀ ਜਿਹੜੇ ਲੋਕ ਉਲਟ ਬੋਲਦੇ ਸੀ ਮੁੜ ਕੇ ਉਹੀ ਮਗਰ ਤੁਰੇ ਫਿਰਦੇ ਦੇਖੇ ਆ। ਤੇ ਉਹ ਅੱਜ ਵੀ ਉਹ ਇਹ ਚੀਜ਼ਾਂ ਦਾ ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ, ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਕੀ ਲੱਗਦਾ ਵੀ ਜਿਹੜੀ ਬਾਈ ਸੋਚਦਾ ਸੀਗਾ ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ।
ਤਾਂ ਹੀ ਆਪਾਂ ਉਸ ਚੀਜ਼ 'ਚ ਕਾਮਯਾਬ ਹੋ ਸਕਦੇ ਹਾਂ। ਜੇ ਆਪਾਂ ਕਹੀਏ ਵੀ ਦਿੱਲੀ ਮੋਰਚਾ ਜੇ ਆਪਾਂ ਸਭ ਇਕੱਠੇ ਸੀ ਤਾਂ ਹੀ ਉਹ ਮੋਰਚਾ ਫਤਿਹ ਹੋਇਆ ਹੈਗਾ। ਜੇ ਹੁਣ ਆਪਾਂ ਫਰਦਰ ਹੁਣ ਅੱਜ ਦੀ ਗੱਲ ਕਰੀਏ ਤਾਂ ਆਪਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੋਰਚਾ ਲੱਗਿਆ ਹੋਇਆ ਹੈਗਾ ਮੋਹਾਲੀ ਵਿਖੇ। ਉਹ ਵੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਜੇ ਆਪਾਂ ਉਸ 'ਚ ਇਕੱਠੇ ਹੋ ਕੇ ਚੱਲਾਂਗੇ। ਬਾਈ ਹਮੇਸ਼ਾ ਇਕੱਠੇ ਹੋਣ ਦੀ ਗੱਲ ਕਰਦਾ ਸੀ ਵੀ ਇਕੱਠੇ ਹੋਣ 'ਚ ਬਹੁਤ ਤਾਕਤ ਆ, ਪਰ ਅੱਜ ਵੀ ਬਹੁਤ ਅਫਸੋਸ ਆ ਵੀ ਕੁਛ ਆਪਣੇ ਲੀਡਰ ਲਾ ਲਓ ਜਾਂ ਜਿਹੜੇ ਮੋਹਰੀ ਲਾ ਲਓ ਆਪਣੇ ਲਾਲ, ਉਹ ਆਪਾਂ ਨੂੰ ਇਸ ਗੱਲ ਤੋਂ ਮੁੱਦੇ ਤੋਂ ਭਟਕਾ ਦਿੰਦੇ ਆ ਅਤੇ ਆਪਾਂ ਸਹੀ ਦਿਸ਼ਾ ਵੱਲ ਨਹੀਂ ਅੱਜ ਵੀ ਜਾ ਰਹੇਗੇ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ, ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਦੇਖੋ ਬਹੁਤ ਜਾਣੇ ਹੈਗੇ ਦੀਪ ਦਾ ਨਾਮ, ਦੀਪ ਜੇ ਆਪਾਂ ਕਹਿ ਲਈਏ ਸਾਰੀ ਕੌਮ ਦਾ ਸੀਗਾ, ਪਰ ਫਿਰ ਵੀ ਕੁਛ ਜੋ ਦੀਪ ਦੇ ਹੈਗੇ ਆ ਨਾਮ ਵਰਤ ਲਏ ਆ ਜੇ ਆਪਾਂ ਕਹਿ ਲਈਏ, ਜਾਂ ਦੀਪ ਦੇ ਨਾਮ 'ਤੇ ਆਪਣਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਸਟੈਂਡ ਕਰਨ ਨੂੰ ਫਿਰਦੇ ਆ। ਉਹ ਐਂ ਲੱਗਦਾ ਹੈਗਾ ਵੀ ਯਾਰ ਜੇ ਇਹੀ ਚੀਜ਼ਾਂ ਉਹਦੇ ਹੁੰਦੇ ਹੋਏ ਉਹਦੇ ਨਾਲ ਖੜੇ ਹੁੰਦੇ ਤਾਂ ਗੱਲ ਹੋਰ ਹੋਣੀ ਸੀਗੀ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ, ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। 15 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈਗਾ ਦੀਪ ਦੀ ਯਾਦ ਦੇ ਵਿੱਚ, ਇੱਕ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਬਣਾਈ ਜਾ ਰਹੀ ਆ। ਜਿਹੜੇ ਲੈਫਟ ਦੇ ਬੰਦੇ ਨੇ ਉਹ ਵੀ ਸ਼ਲਾਘਾ ਕਰ ਰਹੇ ਆ ਇਸ ਚੀਜ਼ ਦੀ। ਦੇਖੋ ਇਹ ਜੇ ਹੁਣ ਆਪਾਂ ਕਹਿ ਦਈਏ ਜੋ ਤਾਂ ਸਾਡਾ ਸਾਥ ਦੇ ਰਹੇ ਆ ਉਹ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਪਰ ਕੁਛ ਮੈਨੂੰ ਇਹ ਵੀ ਸੁਣਨ 'ਚ ਆਇਆ, ਜ਼ਹਿਨ 'ਚ ਵੀ ਆਇਆ ਹੈਗਾ ਵੀ ਕੁਛ ਇਸ ਚੀਜ਼ ਦੇ ਵਿਰੋਧ 'ਚ ਵੀ ਆ ਵੀ ਇਹ ਉਸ ਦੀ ਯਾਦਗਾਰ ਨਾ ਬਣਾਉਣ। ਜੇ ਕਿਉਂਕਿ ਉਹਦੀ ਯਾਦਗਾਰ ਬਣਦੀ ਆ ਜਾਂ ਮੈਂ ਬਾਈ ਦੇ ਜਿਹੜੇ ਸੋਚ ਸੀਗੀ ਉਸ 'ਤੇ ਚੱਲਦਾ ਤਾਂ ਉਹਨਾਂ ਨੂੰ ਮੇਰੇ ਤੋਂ ਵੀ, ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ ਵੀ ਇਹ ਜੋ ਦੀਪ ਦਾ ਨਾਮ ਆ ਅਸੀਂ ਵਰਤੀਏ, ਅਸੀਂ ਉਹਦਾ ਬੈਨੀਫਿਟਸ ਲੈ ਲਈਏ, ਵੀ ਪਰਿਵਾਰ ਨਾ ਉਹਨੂੰ ਕਰੇ। ਅਸੀਂ ਕੋਈ ਦੀਪ ਦੇ ਨਾਂ ਦਾ ਬੈਨੀਫਿਟ ਨਹੀਂ ਲੈਣਾ ਗਾ, ਵੀ ਇਸ ਤਾਂ ਇੱਕ ਯਾਦਗਾਰ ਆ ਦੀਪ ਦੀ। ਜੇ ਆਪਣਾ ਕਹਿੰਦੇ ਨਾ ਕਹਾਵਤ ਹੈਗੀ ਆ ਵੀ ਭੁੱਲਦੀ ਚੀਜ਼ ਭੁੱਲ ਜਾਂਦੀ ਆ। ਜੇ ਆਪਾਂ ਆਪਣੇ ਯੋਧਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆਪਣੀ ਕੌਮ ਪ੍ਰਤੀ, ਜੇ ਉਹਨਾਂ ਦੇ ਕੋਈ ਆਪਾਂ ਯਾਦਗਾਰ ਬਣਾ ਦਾਂਗੇ ਤਾਂ ਉਹ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਸੇਧ ਦਿੰਦੀ ਆ ਅਤੇ ਇੱਕ ਯਾਦਗਾਰ ਰਹਿੰਦੀ ਆ। ਅਤੇ ਇਹੀ ਜਿਵੇਂ ਉੱਥੇ ਇੱਕ ਅਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਆ ਜੋ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ 'ਤੇ ਬਣਾਵਾਂਗੇ, ਪਲੱਸ ਇੱਕ ਅਸੀਂ ਉੱਥੇ ਮਿਊਜ਼ੀਅਮ ਅਤੇ ਪਲੱਸ ਦੇ ਨਾਲ ਲਾਇਬ੍ਰੇਰੀ। ਜਿਹੜਾ ਮਿਊਜ਼ੀਅਮ ਆ ਉਹ ਸਾਰੇ ਯੋਧੇ ਜੋ ਆਪਣੀ ਸਿੱਖ ਕੌਮ ਦੇ ਹੋਏ ਹੈਗੇ, ਆਪਣੇ ਖਾਲਸਾ ਰਾਜ ਦੇ ਯੋਧੇ ਹੋਏ ਆ, ਉਹਨਾਂ ਦੇ ਅਸੀਂ ਸਟੈਚੂ, ਫੋਟੋਗ੍ਰਾਫਸ ਅਤੇ ਉਹਨਾਂ ਦਾ ਇਤਿਹਾਸ ਸਾਰਾ ਉੱਥੇ ਮੁਹੱਈਆ ਕਰਾਵਾਂਗੇ। ਪਲੱਸ ਜਿਹੜੀ ਲਾਇਬ੍ਰੇਰੀ ਆ ਉਸ 'ਚ ਵੀ ਸਾਰੇ ਵਿਦਵਾਨਾਂ ਨਾਲ ਜਿਹੜੇ ਸਕਾਲਰਸ ਬਣਦੇ ਹੈਗੇ ਆ ਆਪਣੀ ਕੌਮ ਦੇ, ਉਹਨਾਂ ਤੋਂ ਅਸੀਂ ਡਿਜੀਟਲੀ ਅਤੇ ਬੁੱਕਸ ਦੇ ਰੂਪ 'ਚ ਜਿੰਨਾ ਸਾਡੇ ਤੋਂ ਮਟੀਰੀਅਲ ਅਵੇਲੇਬਲ ਹੋਇਆ ਅਸੀਂ ਸਾਰਾ ਉਹ ਕਰਾਵਾਂਗੇ। ਅਤੇ ਇੱਕ ਪਲੱਸ ਅਸੀਂ ਬਾਈ ਦੀਪ ਦੇ ਨਾਂ 'ਤੇ ਖਾਸ ਕਰਕੇ ਇੱਕ ਬਲੱਡ ਬੈਂਕ ਦੀ ਸਥਾਪਨਾ ਉੱਥੇ ਕਰ ਰਹੇ ਹਾਂ। ਪਿਛਲੇ 2 ਸਾਲਾਂ ਤੋਂ ਅਸੀਂ ਬਾਈ ਦੇ ਜਨਮ ਦਿਨ 'ਤੇ ਬਲੱਡ ਕੈਂਪ ਔਰਗੇਨਾਈਜ਼ ਕਰ ਰਹੇ ਹਾਂਗੇ, ਪਰ ਜਿਹੜੇ ਲੋਕ ਉੱਥੇ ਬਲੱਡ ਡੋਨੇਟ ਕਰਦੇ ਉਹਨਾਂ ਦੀਆਂ ਵੀ ਕੁਛ ਐਕਸਪੈਕਟੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜੇ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਾਂ ਯਾਰ ਦੋਸਤ ਨੂੰ, ਬੇਲੀ ਨੂੰ ਕਿਸੇ ਨੂੰ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਾਨੂੰ ਫੋਨ ਕਰਦੇ ਆ। ਤਾਂ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਵੀ ਇੱਕ ਦੀਪ ਦੇ ਨਾਂ 'ਤੇ ਆਪਾਂ ਬਲੱਡ ਕੈਂਪ ਤਾਂ ਔਰਗੇਨਾਈਜ਼ ਕਰਦੇ ਹੀ ਹਾਂ, ਤਾਂ ਇੱਕ ਆਪਾਂ ਬਲੱਡ ਬੈਂਕ ਵੀ ਬਣਾਈਏ। ਇਹ ਵੀ ਅਸੀਂ ਉਸੇ ਜਗ੍ਹਾ 'ਤੇ ਰੱਖਾਂਗੇ। ਇਹ ਏਰੀਆ ਹੈਗਾ ਚੌਂਕੀ ਮਾਨ ਦਾ, ਤਹਿਸੀਲ ਜਗਰਾਓਂ 'ਚ ਪੈਂਦਾ। ਇਹ ਪੰਜਾਬ ਦਾ ਸੈਂਟਰ ਆ ਇੱਕ ਤਰ੍ਹਾਂ ਨਾਲ, ਜੇ ਆਪਾਂ ਦੇਖੀਏ 2 ਘੰਟਿਆਂ ਦੇ ਰਸਤੇ 'ਤੇ ਸਾਰਾ ਪੰਜਾਬ ਆ ਉੱਥੋਂ। ਅਤੇ ਜਿਹੜਾ ਇਹ ਬਲੱਡ ਬੈਂਕ ਹੋਊਗਾ ਇਹ ਡਿਜੀਟਲੀ ਲੈਸ ਹੋਊਗਾ। ਜਿੰਨਾ ਵੀ ਸਾਡੇ ਕੋਲ ਉੱਥੇ ਬਲੱਡ ਅਵੇਲੇਬਲ ਹੋਊਗਾ ਉਹਨੂੰ ਅਸੀਂ ਔਨਲਾਈਨ ਅਵੇਲੇਬਿਲਿਟੀ ਉਹਦੀ ਕੋਈ ਵੀ ਕਿਤੋਂ ਵੀ ਚੈੱਕ ਕਰ ਸਕਦਾ ਵੀ ਕਿੰਨੇ ਯੂਨਿਟਸ ਕਿਹੜੇ ਗਰੁੱਪ ਦੇ ਸਾਡੇ ਕੋਲੇ ਪਏ ਆ, ਅਤੇ ਸਾਡੇ ਕੋਲੇ ਫ੍ਰੀ ਆਫ ਕਾਸਟ ਅਸੀਂ ਮੁਹੱਈਆ ਕਰਾਵਾਂਗੇ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ, ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ? ਦੇਖੋ ਜਿੰਨੇ ਕੁ ਮੈਨੂੰ ਕਾਫੀ ਜਿਵੇਂ ਕਹਿ ਲਾਂ ਵੀ ਬਹੁਤ ਮੇਰੇ ਨਾਲ ਵੀ ਟੱਚ 'ਚ ਹੈਗੇ, ਕਿਉਂਕਿ ਮੈਨੂੰ ਬਾਈ ਦੇ ਜੇਲ੍ਹ ਜਾਣ ਪਿੱਛੋਂ ਕਾਫੀ ਟੱਚ 'ਚ ਹੋ ਗਏ ਸੀਗੇ। ਉਹਨਾਂ ਨੂੰ ਮੈਂ ਸਾਰਿਆਂ ਨੂੰ ਕਰ ਰਿਹਾ ਗਾ, ਪਰ ਸਭ ਦਾ ਜਿਵੇਂ ਆਪਾਂ ਕਹਿ ਲਈਏ ਮਿਕਸ ਜਿਹਾ ਰਿਸਪੌਂਸ ਸਾਨੂੰ ਆ ਰਿਹਾ। ਕੋਈ ਨਹੀਂ, ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਆਪਾਂ ਆਪਣੇ ਸੱਚੇ ਕਰਮ ਕਰ ਰਹੇ ਚੱਲੀਏ, ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ। ਬੇਬੇ ਦੀ ਰਸੋਈ 'ਤੇ ਬਾਈ ਰੋਟੀ ਖਾਂਦਾ ਰਿਹਾ, ਬੇਬੇ ਨਾਲ ਗੱਲ ਹੋਈ ਆ? ਹਾਂਜੀ, ਉਹਨਾਂ ਨਾਲ ਬੇਬੇ ਨਾਲ ਵੀ ਮੇਰੀ ਗੱਲ ਹੋਈ ਹੈਗੀ, ਅਤੇ ਉਹਨਾਂ ਨੇ ਮੋਸਟਲੀ ਨੈਕਸਟ ਜਿਵੇਂ ਆਪਾਂ ਫੈਬਰਰੀ ਮਹੀਨੇ ਦੇ ਪਹਿਲੇ ਹਫ਼ਤੇ ਆਉਣਾ ਗਾ, ਤਾਂ ਉਹ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨਗੇ ਨਾਲ। ਬਿਲਕੁਲ। ਤਾਂ ਅਸੀਂ ਬਾਈ ਮਨਦੀਪ ਦੇ ਨਾਲ ਗੱਲਬਾਤ ਕਰੀ ਆ, ਤਾਂ ਇਹ ਗੱਲਾਂ ਬਾਤਾਂ ਅੱਜ ਕਾਫੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ
ਰੂਬਰੂ ਕਰਵਾਈਆਂ ਨੇ ਮੁਲਾਕਾਤਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਛ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਪੁਲਿਸ ਵਾਲੇ ਖੜੇ ਹੋ, ਕਹਿੰਦਾ ਇੱਕ ਤਾਂ ਸਾਡੇ ਤਰਨ ਤੋਂ ਆ ਡਿਊਟੀ ਆ, ਉਹ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ, ਚੱਕ ਦੋ ਨਾਲ ਹੀ ਆ ਤੁਹਾਡੇ। ਤੇ ਕਹਿੰਦਾ ਸਿਰਫ ਦਿੱਲੀ ਪੁਲਿਸ ਅੜਦੀ ਆ। ਮੈਂ ਕਿਹਾ ਉਹ ਕਿਉਂ ਅੜਦੀ ਆ? ਕਹਿੰਦਾ ਕੋਈ ਨਹੀਂ, ਉਹ ਵੀ ਹਟਾ ਦਾਂਗੇ। ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਭੱਜ ਗਿਆ ਹਟ ਜਾ। ਜੇ ਆਪਾਂ ਕਹਿ ਲਈਏ ਪੋਸਟਾਂ ਪਾਉਂਦੇ ਆ ਹੁਣ ਵੀ ਸਭ ਕੁਝ ਅਸੀਂ ਸੀਗੇ, ਤੇ ਇਹ ਚੀਜ਼ ਦਾ ਥੋੜ੍ਹਾ ਜਿਹਾ ਵੀ ਹੁੰਦਾ। ਜੇ ਕਿਤੇ ਉਹਦੇ ਹੁੰਦੇ ਹੋਏ ਇਹੀ ਸਾਥ ਸਾਰਿਆਂ ਨੂੰ ਮਿਲਿਆ ਹੁੰਦਾ ਤਾਂ ਬਾਈ ਨੇ ਜੋ ਬਾਈ ਸੋਚ ਸੀਗੀ ਉਸ ਦੇ ਅਕੋਰਡਿੰਗ ਉਹਨੇ ਬਹੁਤ ਕੁਝ ਚੇਂਜ ਕੀਤਾ ਹੋਣਾ ਸੀ। ਬਾਈ ਸੋਚਦਾ ਸੀਗਾ ਹਰ ਇੱਕ ਦੇ ਨਾਲ ਤੁਰਦੇ ਸੀਗੇ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ ਯਾਰ, ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਉਹ ਕੌਮ ਹਲੇ ਤੱਕ ਵੀ ਨਹੀਂ ਇਕੱਠੀ ਹੋਈ। ਅਫਸੋਸ ਹੁੰਦਾ ਇਸ ਚੀਜ਼ ਤੇ। ਬਿਲਕੁਲ ਇਸ ਚੀਜ਼ ਤੇ ਤਾਂ ਅਫਸੋਸ ਹੀ ਆ ਵੀ ਬਾਈ ਦੀ ਸਿਰਫ ਇੱਕੋ ਮਨਸ਼ਾ ਸੀਗੀ ਵੀ ਸਾਰੇ ਆਪਾਂ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ, ਆਪਾਂ ਗੁਰੂ ਦੀ ਗੱਲ ਇਕੱਠਿਆਂ ਹੋ ਕੇ ਕਰੀਏ, ਜਿਹੜੇ ਵੀ ਕੌਮ ਦੇ ਮੁੱਦੇ ਉਹਨਾਂ ਨੂੰ ਇਕੱਠੇ ਕਰਕੇ ਚੱਕੀਏ। ਕੀ ਲੱਗਦਾ ਹੈਗਾ ਦੀਪ ਦਾ ਨਾਮ ਕਾਫੀ ਲੋਕ ਵਰਤ ਰਹੇ ਨੇ ਕਿਉਂਕਿ ਉਸ ਵਕਤ ਉਹੀ ਗੱਲ ਫੇਰ ਕੇ ਖੜੇ ਨਹੀਂ ਹੈਗੇ। ਅੱਜ ਉਹ ਆਗੂ ਬਣ ਦਿਖਾਉਂਦੇ ਨੇ। ਇਹ ਤਾਂ ਆਪਣੇ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਾਂ ਬਾਅਦ 'ਚ ਯਾਦ ਕਰਨ ਵਾਲੇ ਆ, ਜਿਵੇਂ ਬਰਸੀਆਂ ਮਨਾਉਣ 'ਤੇ ਆ ਜਿਉਂਦੇ ਬੰਦੇ ਦਾ ਮੁੱਲ ਨਹੀਂ ਪਾਉਂਦੇਗੇ। ਉਹੀ ਚੀਜ਼ ਹੋਈ ਹੈਗੀ ਵੀ ਹੁਣ ਵਰਤਨ ਨੂੰ ਬਹੁਤ ਜਾਣੇ ਖੜੇ ਹੋ ਗਏ ਹੈਗੇ, ਪਹਿਲਾਂ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ। ਤਾਂ ਉਹਨਾਂ ਨੂੰ ਮੇਰੇ ਤੋਂ ਵੀ ਜਿਵੇਂ ਬਾਈ ਤੋਂ ਕਈਆਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਸੀ, ਤਾਂ ਮੇਰੇ ਤੋਂ ਵੀ ਬਹੁਤ ਲੋਕਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈਗੀ। ਉਹ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਦੀਪ ਦੇ ਨਾਲ ਖੜੇ ਹੁੰਦੇ ਸੀ। ਤੁਸੀਂ ਵੀ ਕਈਆਂ ਨੂੰ ਨਹੀਂ ਜਾਣਦੇ ਹੋਵੋਗੇ, ਪਰ ਤੁਹਾਡੀ ਕੋਸ਼ਿਸ਼ ਰਹੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੱਜ ਜਨਵਰੀ ਮਹੀਨਾ ਚੱਲ ਰਿਹਾ ਤਾਂ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਛ ਚੇਤੇ ਆ ਰਿਹਾ ਗਾ। ਕਿਸਾਨੀ ਅੰਦੋਲਨ ਵੀ ਚੇਤੇ ਆ ਰਿਹਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉਹ ਵੀ ਚੇਤੇ ਆ ਰਿਹਾ ਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਉਹ ਵੀ ਚੇਤੇ ਆ ਰਹੀਆਂ ਨੇ। ਸਾਡੇ ਨਾਲ ਬਾਈ ਮਨਦੀਪ ਸਿੱਧੂ ਮੌਜੂਦ ਨੇ, ਦੀਪ ਸਿੱਧੂ ਦੇ ਭਰਾ ਨੇ। ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਕੀ ਲੱਗਦਾ ਗਾ ਅੱਜ ਮਹੀਨਾ ਜਨਵਰੀ ਦਾ ਤੇ ਜਨਵਰੀ ਮਹੀਨੇ ਦੇ ਵਿੱਚ ਕਾਫੀ ਕੁਛ ਵਾਪਰਿਆ ਸੀਗਾ ਤੇ ਕੁਝ ਕੁ ਲੋਕ ਰਹਿ ਗਏ ਸੀ ਜਿਹੜੇ ਬਾਈ ਦੇ ਨਾਲ ਖੜੇ ਸੀ ਉਸ ਵਕਤ। ਦੇਖੋ 26 ਜਨਵਰੀ ਦੀ ਸ਼ਾਮ ਨੂੰ ਤਾਂ ਮੈਂ ਕਹਿੰਦਾ ਕੁਝ ਉਂਗਲਾਂ ਤੇ ਗਿਣਨ ਵਾਲੇ ਰਹਿ ਗਏ ਸੀਗੇ ਜਿਹੜੇ ਕਿ ਉਦੋਂ ਨਾਲ ਖੜੇ ਸੀ। ਬਾਕੀ ਤਾਂ ਤਕਰੀਬਨ ਜੇ ਆਪਾਂ ਕਹਿ ਲਈਏ ਵੀ ਸਾਰੇ ਜਾਣੇ ਮੁੱਖ ਹੀ ਮੋੜ ਗਏ ਸੀ। ਇੱਕ ਵਾਰੀ ਫੋਨ ਤੱਕ ਵੀ ਬੰਦ ਕਰ ਗਏ ਸੀ, ਜਿਨ੍ਹਾਂ ਨੇ ਬੰਦ ਕਰ ਲਏ ਕੁਝ ਚੱਕਣੋਂ ਹੀ ਹਟ ਗਏ ਸੀਗੇ। ਤੇ ਉਹ ਔਖਾ ਸਮਾਂ ਸੀਗਾ। ਚਲੋ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਸਮੇਂ ਦੇ ਨਾਲ ਸਾਰਾ ਕੁਝ ਬਦਲੂਗਾ, ਤੇ ਉਹ ਬਦਲਿਆ ਵੀ ਹੈਗਾ ਕਿਉਂਕਿ ਬਾਈ ਨੂੰ ਵੀ ਪਤਾ ਸੀਗਾ, ਸਾਨੂੰ ਐਜ਼ ਅ ਫੈਮਿਲੀ ਵੀ ਜਿਵੇਂ ਕਹਿ ਲਾਂਗੇ। ਜਦੋਂ ਮੈਂ ਰਾਤ ਨੂੰ ਬਾਈ ਨੂੰ ਦਿੱਲੀ ਤੋਂ ਲੈ ਕੇ ਆਇਆਗਾ ਉਦੋਂ ਦਾ ਸਾਡੀ ਗੱਲਬਾਤ ਵੀ ਹੋਈ ਕਈ ਵਾਰੀ, ਤਾਂ ਇਹੀ ਗੱਲ ਸੀ ਵੀ ਆਪਾਂ ਕੁਝ ਗਲਤ ਨਹੀਂ ਕੀਤਾ। ਆਪਾਂ ਕੌਮ ਦੇ ਪ੍ਰਤੀ ਆਪਣੇ ਜਿਹੜਾ ਬਹੁਤ ਵੱਡਾ ਫਰਜ਼ ਸੀ